ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम तमाम ਦੋਸਤਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਖੁਸ਼ਾਮਦੀਦ ਕਹਿੰਦੇ ਹਾਂ। ਸਤ ਬਿਸਮਿਲ੍ਲਾ ਜੀ ਆਇਆਂ ਨੂੰ ਦੋਸਤੋ। ਅੱਜ ਅਸੀਂ ਮੌਜੂਦ ਹਾਂ ਇੱਕ ਐਗਰੀਕਲਚਰ ਫਾਰਮ ਤੇ ਔਰ ਸਾਡੀ ਅੱਜ ਦੀ ਜਿਹੜੀ ਵੀਡੀਓ ਦਾ ਜਿਹੜਾ ਮੌਜੂ ਹੈ ਉਹ ਇੱਕ ਥੋਮ ਦੀ ਲਸਣ ਦੀ ਫਸਲ ਹੈ ਤੇ ਅਸੀਂ ਪੁੱਛਾਂਗੇ ਇਹਨਾਂ ਦੋਸਤਾਂ ਕੋਲੋਂ ਕਿ ਸਾਡੇ ਇਲਾਕੇ ਦੇ ਵਿੱਚ ਪਹਿਲੀ ਦਫਾ ਇਹ ਥੋਮ ਇੰਨੀ ਮਕਦਾਰ ਦੇ ਵਿੱਚ ਕਾਸ਼ਤ ਕੀਤਾ ਗਿਆ ਔਰ ਕਿਹੜੀ ਇਹਨਾਂ ਨੂੰ ਪਰੇਸ਼ਾਨੀਆਂ ਦੇ ਵਿੱਚ ਉਠਾਉਣੀਆਂ ਪਈਆਂ ਨੇ। अस्सलाम वालेकुम भाई। वालेकुम जी। भाई क्या हाल सुनाओ, ठीक हो? अल्लाह का करम है भाई ना ਇਹ ਤੁਹਾਡੇ ਜ਼ਿਹਨ 'ਚ ਆਈਡੀਆ ਕਿੱਥੋਂ ਆਇਆ ਕਿ ਥੋਮ ਸਾਡੇ ਇਲਾਕੇ ਵਿੱਚ ਲਸਣ ਜਿਹੜਾ ਇੰਨੀ ਮਕਦਾਰ ਤੇ ਕੋਈ ਵੀ ਨਹੀਂ ਲਗਾਉਂਦਾ ਤੇ ਤੁਹਾਡੇ ਜ਼ਿਹਨ 'ਚ ਆਈਡੀਆ ਕਿੱਥੋਂ ਆਇਆ ਕਿ ਕਿਨ ਤੋਂ ਤੁਹਾਨੂੰ ਮਸ਼ਵਰਾ ਦਿੱਤਾ ਕਿ ਇਹ ਤੁਸੀਂ ਇਹ ਲਗਾਓ? बड़े जिमीदार लाते हैं ना हाँ जी अगे, हाँ जी। ਉਹ ਨਾਲ ਦੇਖ ਕੇ ਥੋੜੀ ਮਕਦਾਰ ਚਲਾਉਂਦੇ ਹਨ ਨਾ? ਥੋੜੀ ਮਕਦਾਰ ਚਲਾਉਂਦੇ ਹਾਂ ਹਾਂਜੀ, ਲੇਕਿਨ ਅਸੀਂ ਨੈਟ ਤੋਂ ਦੇਖਿਆ। ਅੱਛਾ ਉਸ ਇਸ ਤਰੀਕੇ ਕਾਰ ਦੇਖੇ ਉਹਨਾਂ ਤੋਂ ਨੈਟ ਤੋਂ ਨੈਟ ਤੋਂ ਵੇਖ ਕੇ ਤੇ ਅਸੀਂ ਇਹ ਥੋਮ ਲਾਇਆ। ਕਿੰਨਾ ਬੀਜ ਇਹ ਤੁਸੀਂ ਇਹ 'ਚ ਇਸਤੇਮਾਲ ਕੀਤਾ? ਕਿੰਨੀ ਪੈਲੀ ਹੈ ਇਹ ਕੋਈ 6 ਕਨਾਲਾਂ ਪੈਲੀ ਆ। ਅੱਛਾ, 3 ਕਮਾਨ ਇਹਦੇ ਚ ਬੀਨ ਲੱਗ ਗਿਆ। 3 ਮਨ ਬੀ ਇਹਦੇ ਵਿੱਚ ਲੱਗ ਚੁੱਕਿਆ। ਹਾਂ, ਕਿਹੜੀ ਨਸਲ ਜੇ? ਇਹ ਦੇਸੀ ਥੋਮ ਹੈ 756 756 756 ਉਹ ਗਾਰਲਿਕ ਥੋਮ ਹੈ ਅੱਛਾ। ਤੇ ਉਹ ਇਹ ਲਗਾਇਆ ਅਸੀਂ। ਤੇ ਇਹ ਪੈਲੀ ਦੀ ਤਿਆਰੀ ਦੇ ਵਾਸਤੇ ਤੁਸੀਂ ਕਿਹੜੇ ਮਰਾਹਲ ਚ ਗੁਜ਼ਰੇ ਹੋ? ਕਿੰਨੀ ਤੁਹਾਨੂੰ ਇਹ ਤੇ ਖਰਚਾ ਕਰਨਾ ਪੈਲੀ ਪਿਆ? ਦਫਾ ਇਹ 10-11 ਦਫਾ ਵਾਈ ਹੈ। ਅੱਛਾ ਥੱਲੇ 2 ਡੀਏ ਵੀ ਪਾਈਆਂ ਨੇ। ਅੱਛਾ, ਫਿਰ ਅਸੀਂ ਔਰਤਾਂ ਕੋਲੋਂ ਦਿਹਾੜੀ ਤੇ ਲਵਾਇਆ। ਤੇ ਦਿਹਾੜੀ ਤੇ ਲਵਾਇਆ। ਹਾਂ। ਇਹ 6 ਕਨਾਲਾਂ ਲਗਾਉਣ ਚ ਵਿੱਚੇ ਹੀ ਬੀ ਸਾਰਾ ਤੇ ਵਿੱਚੇ ਸਾਰੀ ਮਜ਼ਦੂਰੀ ਵਿੱਚੇ ਵਹਾਈ, ਇਹ ਕਿੰਨਾ ਤੁਹਾਡਾ ਖਰਚਾ ਤਕਰੀਬਨ ਆ ਚੁੱਕਿਆ? ਤਕਰੀਬਨ 40-50 ਹਜ਼ਾਰ ਖਰਚਾ ਆ ਗਿਆ। 40-50 ਹਜ਼ਾਰ ਰੁਪਇਆ ਖਰਚਾ ਤੁਹਾਡਾ ਇਸ 6 ਕਨਾਲਾਂ ਤੇ ਆ ਚੁੱਕਿਆ। ਹਾਂ। ਤੇ ਇਹਦੇ ਵਿੱਚ ਕੋਈ ਬਿਮਾਰੀ ਵੀ ਅਟੈਕ ਕਰਦੀ ਹੈ? ਹਾਂ, ਜਲਸਾ ਦੀ ਬਿਮਾਰੀ ਇਹਨੂੰ ਲੱਗੀ ਦੀ ਹੈ। ਇਸ ਟਾਈਮ ਲੱਗੀ ਤੇ ਕੋਈ ਬਿਮਾਰੀ ਦਿਖਾਓ? ਬਿਮਾਰੀ ਲੱਗੀ ਦੀ ਹੈ, ਪੀਲਾ ਪਨ ਨਹੀਂ ਜਿਹੜਾ। ਹਾਂਜੀ, ਇਹਦਾ ਪੀਲਾਪਨ ਹੈ, ਇਹ ਇਨਕੇ ਜਲਸਾਓ ਦੀ ਬਿਮਾਰੀ ਹੈ। ਇਹ ਪੀਲਾ ਹੋ ਗਿਆ। ਇਹ ਸਿਹਤਮੰਦ ਹੈ, ਇਹ ਜਲਸਾਓ ਦੀ ਬਿਮਾਰੀ ਹੈ। ਹਾਂਜੀ। ਇਹਦੇ ਵਾਸਤੇ ਤੁਸੀਂ ਕੀ ਇਹਦੀ ਸਪਰੇ ਹੋਣੀ ਹੈ ਇਹਦੀ? ਅੱਛਾ, ਅੱਜ ਹੋ ਸਕਦਾ ਹੋ ਜੇ ਜਾਂ ਸਵੇਰ ਹੋ ਜੇ। ਅੱਛਾ, ਸਪਰੇ ਤੇ ਤੁਸੀਂ ਕਰਨੀ ਹੈ ਹੁਣ? ਹਾਂਜੀ। ਤੇ ਕਿੰਨੀਆਂ ਸਪਰੇਵਾਂ ਤਕਰੀਬਨ ਇਹਦੇ ਪੂਰੇ ਸੀਜ਼ਨ ਵਿੱਚ ਹੋਣਗੀਆਂ? ਪਹਿਲੇ ਘਾਹ ਦੀ ਹੋਈ ਸੀ, ਘਾਹ ਨਹੀਂ ਜੰਮਿਆ। ਹਾਂ। ਹੁਣ ਇਹਦੀ ਜਲਸਾ ਦੀ ਬਿਮਾਰੀ ਦੀ ਸਪਰੇ ਹੋਣੀ ਆ, ਉਹ ਖਤਮ ਹੋਈ ਨਹੀਂ ਆ। ਅੱਛਾ। ਫਿਰ ਇਹਨੂੰ ਜਿੰਨੇ ਪਾਣੀ ਲਾਣੇ ਨੇ ਉਨੀ ਵਾਰੀ ਇਹਨੂੰ ਫਲੱਡ ਕਰਾਣੇ ਪੈਣਾ, ਖਾਦ ਦਾ, ਨਾਈਟ੍ਰੋਫਾਸ ਦਾ। ਅੱਗੇ 1-2 ਵਾਰੀ ਨਾਈਟ੍ਰੋਫਾਸ ਫਲੱਡ ਹੋ ਚੁੱਕੀ ਹੈ। ਅੱਗੇ ਹੋ ਚੁੱਕੀ ਹੈ ਫਲੱਡ? ਹਾਂਜੀ। ਅੱਛਾ, ਹੁਣ ਇਹਨੂੰ ਗੋਡੀ ਪਵਾਉਣੀ ਹੈ। ਠੀਕ ਹੈ। ਸਪਰੇ ਕਰਵਾਉਣੀ ਹੈ, ਫਿਰ ਇਹਨੂੰ ਫਲੱਡ ਕਰਵਾਉਣਾ। ਕਿੰਨੇ ਦਿਨ ਦੀ ਫਸਲ ਜੇ ਤਕਰੀਬਨ ਇਹ? 6 ਮਹੀਨੇ ਦੀ ਫਸਲ ਹੈ। 6 ਮਹੀਨੇ ਦੀ? ਹਾਂਜੀ, 6 ਮਹੀਨੇ ਦੀ ਫਸਲ ਹੈ। ਤੇ 6 ਮਹੀਨੇ ਦੇ ਵਿੱਚ ਤੁਹਾਨੂੰ ਕਿੰਨਾ ਤਕਰੀਬਨ ਇਹ ਟੋਟਲੀ ਖਰਚਾ ਆ ਜਾਏਗਾ ਤੁਹਾਡਾ? ਹੁਣ ਤੱਕ ਤੁਹਾਡਾ 40,000 ਤਕਰੀਬਨ ਇਹ ਤੇ ਖਰਚਾ ਆ ਚੁੱਕਿਆ 6 ਕਨਾਲਾਂ। ਤਕਰੀਬਨ ਹੋਰ ਕੋਈ 20-30 ਹਜ਼ਾਰ ਰੁਪਇਆ ਹੋਰ ਖਰਚਾ ਆਉਣਾ ਹੈ। ਗੋਡੀ ਛੋਟੀ ਪਵਾਉਣੀ ਹੈ, ਗੋਡੀ ਦੀ ਬਰੀਕ ਹੈ। ਅੱਛਾ, ਟਾਈਮ ਬੜਾ ਮੰਗਦੇ ਆ। ਉਹ ਵੀ ਮਜ਼ਦੂਰਾਂ ਕੋਲੋਂ ਕਰਾਉਣੀ ਉਹ ਵੀ ਪੈਣੀ? ਮਜ਼ਦੂਰ ਕੋ ਕਰਵਾਉਣੀ ਪੈਣੀ ਹੈ। ਠੀਕ ਹੈ। ਇੱਕ ਹੀ ਗੋਡੀ ਨਾਲ ਕੰਮ ਚੱਲ ਜਾਏਗਾ? ਕੋਸ਼ਿਸ਼ ਕਰਨੀ ਹੈ ਇੱਕ ਨਾ ਚੱਲੇ, ਜੇ ਨਾ ਚੱਲਿਆ ਫਿਰ ਇੱਕ ਹੋਰ ਪਾਣੀ ਹੈ। ਅੱਛਾ, ਤੇ ਕਿੰਨੇ ਫਾਸਲੇ ਤੇ ਤੁਸੀਂ ਲਗਾਇਆ ਦਾ ਇਹ ਪਤਾ ਸਾਨੂੰ ਦਿਖਾਓ ਜ਼ਰਾ। ਤੇ ਤਕਰੀਬਨ ਇਹ ਬੈੱਡ ਜਿਹੜਾ ਤੁਸੀਂ ਬਣਾਇਆ ਦਾ ਇਹ ਕਿੰਨੇ 1 ਫੁੱਟ ਦਾ ਤਕਰੀਬਨ ਬੈੱਡ ਹੈ ਸਾਰਾ? ਹਾਂਜੀ, ਫੁੱਟ ਡੇਢ ਦਾ ਬੈੱਡ ਹੈ। ਹਾਂਜੀ। ਤੇ ਕੋਈ 3 ਪਾਲਾਂ ਤੁਸੀਂ ਲਗਾਈ ਦੀਆਂ ਨੇ? 3 ਤੁਰੀਆਂ ਹੈ? 4-4 5-5 6-6 ਇੰਚੀ ਦੇ ਥੋਮ ਹੈ। ਠੀਕ ਹੈ। ਕੋਈ ਜ਼ਿਆਦਾ ਵੀ ਹੈ। ਤੇ ਸਾਡੇ ਦੋਸਤਾਂ ਨੂੰ ਦੱਸੋ ਕਿ ਕਿੰਨੀ ਇਹਦੇ ਵਿੱਚੋਂ ਆਮਦਨ ਆਉਣ ਦੀ ਤੁਹਾਨੂੰ ਉਮੀਦ ਹੈ ਕਿ ਇੱਕ ਮਰਲੇ ਦੇ ਵਿੱਚੋਂ ਤਕਰੀਬਨ ਕਿੰਨਾ ਨਿਕਲ ਜਾਂਦਾ ਹੈ? ਤਕਰੀਬਨ ਅਸੀਂ ਤੇ ਸੋਚਦੇ ਹਾਂ ਕਿ ਮਰਲੇ 'ਚ 20 ਕਿਲੋ ਨਿਕਲ ਜਾਏਗਾ। ਜੀ ਜੀ। 20 ਕਿਲੋ ਵੀ ਨਿਕਲ ਜਾਏ ਮਰਲੇ 'ਚ ਤੇ ਸਾਨੂੰ ਅਲਹਮਦੁਲਿਲਾ ਰੋਟੀ ਲੱਭੇਗੀ। ਠੀਕ ਹੈ। ਤੇ 6 ਕਨਾਲਾਂ ਦੇ ਵਿੱਚੋਂ ਤੁਹਾਨੂੰ ਕਿੰਨੀ ਟੋਟਲ ਆਮਦਨ ਆਉਣ ਦੀ ਉਮੀਦ ਹੈ? ਕਿ ਇੱਕ ਕਨਾਲ ਦਾ ਫਿਰ ਤੁਹਾਡਾ ਹੋ ਗਿਆ 20 ਕਿਲੋ? ਹਾਂਜੀ, ਨਹੀਂ ਕਨਾਲ ਦਾ ਨਹੀਂ, ਮਰਲੇ ਦਾ। ਮਰਲੇ ਦਾ? ਇੱਕ ਮਰਲੇ ਦਾ 20 ਕਿਲੋ ਹੈ ਤੁਹਾਡਾ ਤਕਰੀਬਨ। ਮਾੜੇ ਤੋਂ ਮਾੜਾ ਇੰਨਾ ਰਹੇਗਾ। ਮਾਸ਼ਾਅੱਲਾ, ਇਹ ਤੇ ਬੜਾ ਅੱਛਾ ਤੁਹਾਨੂੰ ਮੁਨਾਫਾ ਇਹਦਾ ਤਕਰੀਬਨ ਮਿਲੇਗਾ। ਕਿੰਨੀ ਉਮੀਦ ਆ ਤੁਹਾਨੂੰ ਕਿ ਕਿੰਨੇ ਤਕਰੀਬਨ ਤੁਹਾਨੂੰ? ਭਈਆ ਕੋ ਸਾਨੂੰ 1.5-2 ਤੱਕ ਵੀ ਉਮੀਦ ਹੈ। ਰੇਟ ਦੇ ਅੱਗੇ ਜਾ ਕੇ ਪਤਾ ਲੱਗਣਾ ਕਿ ਕੀ ਦਿੰਦਾ ਸਾਨੂੰ। ਰੇਟ ਦਾ ਤਕਰੀਬਨ ਠੀਕ ਹੀ ਹੁੰਦਾ? ਤਕਰੀਬਨ 300 ਰੁਪਇਆ ਜਾਂ 250 ਰੇਟ ਰਹੇਗਾ ਕਿਲੋ ਦਾ। ਜੀ ਜੀ। ਫਿਰ ਸਾਨੂੰ ਅਲਹਮਦੁਲਿਲਾ 1.5 ਰੁਪਇਆ ਬਚੇਗਾ। ਤੇ ਤੁਸੀਂ ਕੀ ਤੁਹਾਡੀ ਪਲਾਨਿੰਗ ਕੀਤੀ ਜਾਏ ਕਿ ਤੁਸੀਂ ਇਹਨੂੰ ਮੰਡੀ ਖੜੋਗੇ ਜਾਂ ਅੱਗੇ ਬੀਜ ਤੇ ਆ ਕੇ ਵੇਚੋਗੇ? ਨਹੀਂ, ਸਾਨੂੰ ਇਹ ਪਲਾਨਿੰਗ ਹੈ ਕਿ ਨਾਲ ਜਿਹੜਾ ਇਹਨੂੰ ਘਰ ਵੀ ਵਧਾਉਣਾ ਹੈ, ਅੱਗੋਂ ਕੋਈ ਕਿੱਲਾ 1.5 ਜਾਂ 2 ਲਾਉਣ ਦੀ ਕੋਸ਼ਿਸ਼ ਕਰਨੀ ਹੈ। ਜ਼ਬਰਦਸਤ। ਯਾਨੀ ਕਿ ਤੁਹਾਨੂੰ ਇਹ 'ਚ ਫਾਇਦਾ ਨਜ਼ਰ ਆਇਆ? ਤੁਹਾਨੂੰ ਫਿਰ ਅੱਗੋਂ ਵਧਾਉਣਾ ਹੈ। ਵਧਾਉਣਾ। ਤੇ ਜੇ ਸਾਨੂੰ ਕਮਜ਼ੋਰੀ ਨਜ਼ਰ ਆਈ ਤੇ ਫਿਰ ਅਸੀਂ ਖਤਮ ਛੱਡ ਹੀ ਛੱਡਣਾ। ਫਿਰ ਤੁਸੀਂ ਨਹੀਂ ਲਗਾਉਣਾ। ਤੇ ਜਿਸ ਤਰ੍ਹਾਂ ਤੁਹਾਡੀ ਫਸਲ ਇਸ ਟਾਈਮ ਹੈ, ਉਮੀਦ ਅੱਲਾਹ ਪਾਕ ਦੇ ਘਰ 'ਚ ਕਿ ਤੁਹਾਨੂੰ ਇਹ 'ਚ ਫਾਇਦਾ ਹੀ ਹੋਏਗਾ। ਹਾਂਜੀ। ਤੇ ਜਿਹੜੇ ਦੂਸਰੇ ਦੋਸਤ ਤੁਹਾਨੂੰ ਇਸ ਟਾਈਮ ਸੁਣ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ? ਅਸੀਂ ਆਨੇ ਇਨਸ਼ਾਅੱਲਾ ਲਾਓ, ਜ਼ਿਆਦਾ ਤੋਂ ਜ਼ਿਆਦਾ ਲਾਓ। ਇੱਕ ਦੂਸਰੇ ਵੱਲ ਦੇਖ ਕੇ ਤੇ ਬੰਦਾ ਤਜਰਬਾ ਹਾਸਲ ਕਰਦਾ। ਤੇ ਇੱਕ ਪਾਸੇ ਅਗਰ ਬੰਦਾ 1 ਕਿੱਲੇ 'ਚ ਕਣਕ ਲਗਾ ਲੇ, 1 ਕਿੱਲੇ 'ਚ ਬੰਦਾ ਇਹਨੂੰ ਥੋਮ ਲਗਾ ਲੇ? ਨਹੀਂ, ਕਣਕ 5 ਕਿੱਲੇ ਤੇ ਥੋਮ ਕਿੱਲਾ। ਜ਼ਬਰਦਸਤ। ਮਾੜੇ ਤੋਂ ਮਾੜਾ ਰੇਟ ਵੀ ਹੋਏਗਾ ਇਹਦਾ ਤੇ ਫਿਰ ਵੀ ਅੱਗੇ ਨਾ। ਤੇ ਖਰਚਾ ਜਿਹੜਾ?
ਖਰਚਾ ਤਕਰੀਬਨ ਇਹ ਕਿੱਲੇ ਦੇ ਰੁਪਈਆ ਲੱਖ ਸਵਾ ਲੱਖ ਖਰਚਾ ਹੈ। ਇਹ ਤੇ ਖਰਚਾ ਹੈ, ਹਾਂਜੀ ਨਹੀਂ ਕਿ ਖਰਚਾ ਵੀ ਫਿਰ 50 ਕਿੱਲਿਆਂ ਦੀ ਕਣਕ ਜਿੰਨਾ ਖਰਚਾ ਵੀ ਹੈ। ਹਾਂਜੀ ਉਹ ਤੇ ਗੋਡੀ ਛੋਡੀ ਸਾਰੀ ਥੋਮ ਵਗੈਰਾ ਉਹ ਪਾ ਕੇ ਲੇਕਿਨ 5 ਕਿੱਲਿਆਂ ਨੂੰ ਅੱਗੇ ਲੰਘੇਗਾ। 50 ਕਿੱਲਿਆਂ ਨੂੰ ਅੱਗੇ ਲੰਘੇਗਾ। ਬਹੁਤ ਸ਼ੁਕਰੀਆ ਭਾਈ ਨਾ, ਮਿਹਰਬਾਨੀ, ਸਾਨੂੰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਪਸ਼ਪ ਲਾ ਕੇ, ਉਹ ਸਾਨੂੰ ਬੜੀਆਂ ਤੁਸੀਂ ਮੁਫੀਦ ਗੱਲਾਂ ਦੱਸੀਆਂ ਸਾਡੇ ਦੋਸਤਾਂ ਨੂੰ, ਤੇ ਬਹੁਤ ਸ਼ੁਕਰੀਆ। ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਵੀ ਵਿਜ਼ਿਟ ਕਰਾਂਗੇ, ਔਰ ਤੁਹਾਨੂੰ ਦੁਬਾਰਾ ਜਦੋਂ ਇਹਦੀ ਨੈਕਸਟ ਸਟੇਜ ਆਏਗੀ ਅਸੀਂ ਉਹਦੇ ਵਿੱਚ ਵੀ ਇਨਸ਼ਾਅੱਲਾ ਤੁਹਾਡੀ ਆ ਕੇ ਵੀਡੀਓ ਸ਼ੂਟ ਕਰਾਂਗੇ। ਬਹੁਤ ਸ਼ੁਕਰੀਆ, ਮਿਹਰਬਾਨੀ, ਅਸਲਾਮ ਵਾਲੇਕੁਮ।